ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਲਾਲੀ ਸਿੱਧੂ ਜੀ, ਬੇਕਰਸਫੀਲਡ, ਮਨਜੀਤ ਸਿੰਘ ਦੇਵਾਨਾ, ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੜ੍ਹਾਂ ਦੀ। ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ? ਕਿ ਪਾਣੀ ਰੁਕਿਆ ਜਾਂ ਉਸੇ ਤਰ੍ਹਾਂ ਚੱਲ ਰਿਹਾ? ਜੀ ਐਕਚੁਅਲੀ ਅਜੇ ਤੱਕ ਤਾਂ ਕੋਈ ਜਿਹੜੀ ਜੀ ਉਹ ਰਾਹਤ ਮਿਲਦੀ ਨਜ਼ਰ ਨਹੀਂ ਜਿਹੜੀ ਜੀ ਉਹ ਆ ਰਹੀ। ਕੱਲ ਵੀ ਜਿਹੜਾ ਜੀ, ਕਿਉਂਕਿ ਜਿਹੜਾ ਅੱਖੀ ਦੇਖਿਆ ਜੀ, ਜਿਉਂ ਤੁਸੀਂ ਚੱਲ ਪਓ ਮਹੂ ਤੋਂ ਲੈ ਕੇ ਤੇ ਇੱਧਰ ਜੋਗੇਵਾਲ, ਗਿੱਦੜ ਪਿੰਡੀ, ਲੋਹੀਆਂ ਇਸ ਪਾਸੇ ਨੂੰ ਆਉਂਦਿਆਂ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਆਣ ਬੈਠੇ ਨੇ, ਸਮੁੱਚੇ ਪੰਜਾਬ ਤੋਂ ਸਮਾਨ ਜਿਹੜਾ ਦੀ ਉਹ ਲੈ ਕੇ। ਸਵਾਲ ਸਿਰਫ ਇਹ ਖੜਾ ਹੋ ਰਿਹਾ ਕਿ ਅੱਗੋਂ ਪ੍ਰਸ਼ਾਸਨ ਨੇ ਜੋ ਕੁਝ ਕਰਨਾ ਹੁੰਦਾ ਉਹ ਕੁਝ ਨਹੀਂ ਜਿਹੜਾ ਦੀ ਉਹ ਕਰ ਰਿਹਾ। ਜਿਹੜੇ ਪਾੜ ਪਏ ਆ ਉਹ ਪੂਰੇ ਨਹੀਂ ਜਾ ਰਹੇ, ਕਿਉਂਕਿ ਮਿੱਟੀ ਹੈ ਨਹੀਂ। ਹੁਣ ਮਿੱਟੀ ਜਾਂ ਸੜਕਾਂ ਪੁੱਟ ਲੈਣ ਜਾਂ ਕਿੱਥੋਂ ਮਿੱਟੀ ਜਿਹੜਾ ਦੀ ਉਹ ਲੈ ਕੇ ਆਉਣ। ਬੰਨ ਦੇ ਉੱਤੋਂ ਮਿੱਟੀ ਨਹੀਂ ਲਈ ਜਾ ਸਕਦੀ, ਫਿਰ ਉਸ ਬੰਨ ਨੂੰ ਖਤਰਾ ਹੋ ਜਾਊਗਾ ਜੀ। ਰੇਤਾ ਹੈ ਨਹੀਂ ਗੀ, ਮਿੱਟੀ ਹੈ ਨਹੀਂ ਗੀ, ਜਿੰਨੀ ਕੁ ਹੈਗੀ ਸੀ ਉਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੁਝ ਸੰਸਥਾਵਾਂ ਤੇ ਉਹਨਾਂ ਦੇ ਨਾਲ ਦੇ ਲੋਕਾਂ ਨੇ, ਪਿੰਡਾਂ ਦੇ ਲੋਕਾਂ ਨੇ ਜਿਹੜੀ ਹੈ ਜੀ ਉਹ ਕੀਤੀ ਆ। ਇੰਤਜ਼ਾਮ ਹੀ ਕੋਈ ਨਹੀਂ ਹੈਗੇ ਜੀ। ਜੇ ਤੁਸੀਂ ਪਿਛਲੇ ਕੁਝ ਸਮਾਂ ਪਿੱਛੇ ਜਾਓ, ਕੁਝ ਦਹਾਕੇ ਪਿੱਛੇ ਚਲੇ ਜਾਓ, ਤੇ ਬਰਸਾਤਾਂ ਦੇ ਦਿਨਾਂ ਦੇ ਦੌਰਾਨ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕ ਤੋੜੇ ਭਰ ਕੇ ਰੱਖ ਲੈਂਦੇ ਹੁੰਦੇ ਸੀਗੇ ਮਿੱਟੀ ਦੇ, ਵੀ ਇਹਦੀ ਲੋੜ ਪੈ ਸਕਦੀ ਆ। ਹੁਣ ਜੇ ਤੁਸੀਂ ਮਿੱਟੀ ਦੇ ਤੋੜੇ ਭਰੋਗੇ ਤੇ ਸਰਕਾਰ ਪਰਚਾ ਦਰਜ ਕਰ ਜਾਊਗੀ ਵੀ ਇਹ ਕੰਮ ਤਾਂ ਰੇਤ ਮਾਫੀਏ ਦਾ, ਮਿੱਟੀ ਪੱਟਣੀ ਤੇ ਰੇਤਾ ਲਿਜਾਣੀ। ਇੰਡੀਵਿਜੂਅਲ ਬੰਦਾ ਕਿਵੇਂ ਜਿਹੜਾ ਵੀ ਇਹ ਪੁੱਟ ਸਕਦਾ? ਉਹ ਜਿੰਨੀ ਮਰਜ਼ੀ ਪੁੱਟ ਕੇ ਲੈ ਜਾਣ। ਪੁੱਟ ਕੇ ਉਹਨਾਂ ਨੇ ਬੰਨ ਵੀ ਖਾ ਗਏ, ਬੰਨ ਵੀ ਪੋਲੇ ਜਿਹੜੇ ਜੀ ਉਹ ਕਰਤੇ। 14 ਜਗ੍ਹਾ ਤੋਂ ਪਏ ਹੋਏ ਪਹਾੜ ਜਿਹੜੇ ਆ ਜੀ ਉਹ ਮੂੰਹ ਚੜਾ ਰਹੇ ਆ। ਜਿੰਨੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਇਹ ਮਹੂ ਲੋਹੀਆਂ ਸੜਕਾਂ ਉਹਦੇ ਹੇਠੋਂ ਬਣੀਆਂ ਪੁੜੀਆਂ ਦੇ ਵਿੱਚੋਂ ਨਿਕਲ ਰਿਹਾ, ਜੇ ਇਦਾਂ ਹੀ ਚੱਲਦਾ ਰਹਿੰਦਾ ਤੇ ਸਭ ਤੋਂ ਵੱਡਾ ਖਤਰਾ ਖੜਾ ਹੋ ਗਿਆ ਜੀ ਇਹ, ਕਿ ਇਹ ਇੱਕ ਅੱਧੇ ਦਿਨ ਦੇ ਵਿੱਚ ਸੜਕ ਬਹਿ ਜਾਣੀ ਆ। ਜੇ ਸੜਕ ਬਹਿ ਜਾਂਦੀ ਆ ਤਾਂ ਇੱਕ ਵੱਡਾ ਸੰਪਰਕ ਸੂਤਰ ਜਿਹੜਾ ਜੀ ਉਹ ਟੁੱਟ ਜਾਊਗਾ ਇਸ ਸਾਰੇ ਜਿਹੜਾ ਜੀ ਉਹ ਏਰੀਏ ਦਾ। ਲੋਕਾਂ ਨੂੰ ਜਿਹੜੀ ਜੀ ਉਹ ਮਦਦ ਨਹੀਂ ਮਿਲ ਰਹੀ ਅਜੇ ਵੀ। ਇਹ ਕਿਹਾ ਜਾ ਰਿਹਾ ਕਿ ਪਿੱਛੋਂ ਜਿਹੜਾ ਜੀ ਉਹ ਪਾਣੀ ਘਟ ਗਿਆ। ਉਧਰ ਭਾਖੜਾ ਵਾਲੇ ਜਿਹੜੇ ਜੀ ਕਹੀ ਜਾਂਦੇ ਅਸੀਂ 1675 ਤੇ ਅਜੇ ਲੈ ਕੇ ਆਉਣਾ। ਅਜੇ ਤੱਕ ਉਹਨਾਂ ਦੇ ਵੱਲੋਂ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਕਿ 1675 ਤੇ ਆ ਗਿਆ ਜਾਂ ਨਹੀਂ ਆਇਆ। ਹਾਲਾਤ ਜਿਹੜੇ ਜੀ ਇਸ ਕਿਸਮ ਦੇ ਨਾਲ ਨੇ ਕਿ ਪਤਾ ਨਹੀਂ ਲੱਗਦਾ ਕਿ ਕੀ ਕੁਝ ਜਿਹੜਾ ਜੀ ਉਹ ਵਾਪਰ ਰਿਹਾ। ਇੱਥੇ ਇੱਕ ਪਿੰਡ ਜਿਹੜਾ ਜੀ ਪਿੰਡ ਕੁਤਬੇਵਾਲ, ਉੱਥੇ ਜਿਹੜਾ ਇੱਕ ਨੌਜਵਾਨ ਸੀਗਾ, ਉਹਦੀ ਸ਼ੂਗਰ ਦੇ ਕਰਕੇ ਮੌਤ ਜਿਹੜੀ ਜੀ ਉਹ ਹੋ ਗਈ। ਹਾਲਾਤ ਇਹ ਬਣ ਗਏ ਕਿ ਉਹਨੂੰ ਆਪਣੇ ਪਿੰਡ ਦੀ ਮਿੱਟੀ ਨਸੀਬ ਨਹੀਂ ਹੋਈ। ਪਿੰਡ ਦੇ ਸਿਵਿਆਂ ਦੇ ਵਿੱਚ ਹੜ੍ਹ ਦਾ ਪਾਣੀ ਲੱਖ ਤੱਕ ਖੜਾ ਸੀਗਾ। ਕਿਸੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਵੀ ਉਹ ਸੰਸਕਾਰ ਨਹੀਂ ਸੀ ਕੀਤਾ ਜਾ ਸਕਦਾ, ਕਿਉਂਕਿ ਸਾਰੇ ਪਾਣੀ ਨਾਲ ਭਰੇ ਪਏ ਆ। ਉਹਨੇ ਆਪਣੇ ਪੁੱਤ ਦਾ ਸੰਸਕਾਰ ਸੜਕ ਦੇ ਕੰਢੇ ਜਿਹੜਾ ਵੀ ਉਹ ਕੀਤਾ, ਮਜਬੂਰ ਹੋ ਗਿਆ ਜੀ। ਸੜਕ ਦੇ ਕੰਢੇ ਇਹ ਸੰਸਕਾਰ ਜਿਹੜਾ ਵੀ ਉਹ ਕੀਤਾ ਗਿਆ। ਗਿੱਦੜ ਪਿੰਡੀ ਦੇ ਪੁਲ ਨੂੰ ਜਾਣ ਵਾਲੀ ਸੜਕ ਦੇ ਕੰਢੇ ਦੇ ਉੱਤੇ ਜਿਹੜਾ ਵੀ ਉਹ ਸੰਸਕਾਰ ਹੋ ਰਿਹਾ ਸੀਗਾ ਜੀ। ਇੰਨੇ ਜਿਹੜੇ ਵੀ ਉਹ ਹਾਲਾਤ ਉਦਾਸ ਕਰ ਦੇਣ ਵਾਲੇ ਜਿਹੜੇ ਉੱਥੇ ਬਣੇ ਹੋਏ ਸੀਗੇ। ਇਸੇ ਪਿੰਡ ਦਾ ਇੱਕ ਦੂਸਰਾ ਪੱਖ ਹੈ ਜੀ। ਉੱਥੇ ਜਿਹੜਾ ਇੱਕ ਵਿਅਕਤੀ ਸੀ, ਉਹਦਾ ਵਿਆਹ ਸੀਗਾ, ਔਰ ਉਹ ਕਿਉਂਕਿ ਜਿਹੜਾ ਕਸ਼ਮੀਰ ਸਿੰਘ ਸੀਗਾ ਜੀ, ਉਹਦੀ ਜੰਜ ਤਾਂ ਚੜ੍ਹੀ, ਪਰ ਕਿਸੇ ਦੇ ਚਿਹਰੇ ਦੇ ਉੱਤੇ ਚਾਅ ਨਹੀਂ ਸੀਗਾ। ਉਹਦਾ ਕਾਰਨ ਜਿਹੜਾ ਜੀ ਇਹ ਸੀਗਾ ਕਿ ਲੋਹੀਆਂ ਦੇ ਵਿੱਚ ਪੈਂਦੇ ਪਿੰਡ ਕੁਤਬੇਵਾਲ ਤੋਂ ਅੰਮ੍ਰਿਤਸਰ ਦੇ ਵਾਸਤੇ ਬਰਾਤ ਲੈ ਕੇ ਜਿਹੜਾ ਜੀ ਉਹ ਗਿਆ ਸੀਗਾ। ਤੋ ਵਿਆਹ ਦੇ ਵਿੱਚ ਪਿੰਡੋਂ ਕਿਸੇ ਨੂੰ ਬਰਾਤ ਦੇ ਵਿੱਚ ਨਹੀਂ ਲਿਜਾ ਸਕਿਆ ਉਹ, ਕਿਉਂਕਿ ਆਪੋ ਆਪਣੀ ਜਾਨ ਬਚਾਉਣ ਦੀ ਸਭ ਨੂੰ ਜਿਹੜਾ ਜੀ ਉਹ ਪਈ ਹੋਈ ਸੀਗੀ। ਸਿਰਫ ਘਰ ਦੇ ਜੀ ਜਿਹੜੇ ਸੀਗੇ ਜੀ ਉਹ ਇੱਥੋਂ ਗਏ। ਕਸ਼ਮੀਰ ਸਿੰਘ ਆਪਦੇ ਵਿਆਹ ਦਾ ਸਮਾਨ ਜਿਹੜਾ ਜੀ ਉਹ ਹੜ੍ਹ ਤੋਂ ਮਸੀਂ ਬਚਾ ਸਕਿਆ। ਬਾਕੀ ਘਰ ਦੇ ਵਿੱਚ ਪਿਆ ਬਹੁਤਾ ਸਮਾਨ ਜਿਹੜਾ ਜੀ ਉਹ ਉਹਨਾਂ ਦਾ ਰੁੜ ਗਿਆ। ਉਹ ਕਹਿੰਦਾ ਕਿ ਉਹਦੇ ਘਰ ਦੇ ਵਿੱਚ ਚਾਅ ਸੀਗਾ ਵਿਆਹ ਦੇ, ਪਰ ਉਹ ਉੱਥੇ ਹੀ ਜਿਹੜਾ ਜੀ ਉਹ ਰਹਿ ਗਏ। ਤੋ ਇੱਕੋ ਪਿੰਡ ਦੇ ਵਿੱਚ ਇਹ ਦੋ ਜਿਹੜੀਆਂ ਸੀਗੀਆਂ ਜੀ ਗੱਲਾਂ ਵਾਪਰੀਆਂ ਕੱਲ ਹੀ। ਇਹ ਤਾਂ ਹਰ ਜਗ੍ਹਾ ਦੇ ਉੱਤੇ ਜਿਹੜੀ ਦੀ ਉਹ ਵਾਪਰ ਰਹੀ ਆ। ਪਰ ਹਾਲਾਤ ਜਿਹੜੇ ਆ ਨਾ ਜੀ ਉਹ ਇੰਨੇ ਮਜਬੂਰ ਕਰ ਦੇਣ ਵਾਲੇ ਆ ਕਿ ਕੀ ਬੋਲੋਗੇ ਤੁਸੀਂ, ਕੀ ਆਖੋਗੇ। ਚੁਫੇਰੇ ਤੋਂ ਧੱਕਾ ਇੱਕ ਤਾਂ ਜਿਹੜਾ ਜੀ ਮੀਂਹ ਪੈ ਗਏ,
ਉੱਤੋਂ ਇੰਨਾ ਜਿਹੜਾ ਜੀ ਪਾਣੀ ਆ ਗਿਆ ਤੇ ਮਨੁੱਖੀ ਗਲਤੀਆਂ ਕਰਕੇ ਆਇਆ ਜੀ, ਸਰਕਾਰਾਂ ਦੀਆਂ ਗਲਤੀਆਂ ਕਰਕੇ ਆਇਆ ਪਾਣੀ। ਇਹ ਹੌਲੀ ਹੌਲੀ ਵੀ ਛੱਡਿਆ ਜਾ ਸਕਦਾ ਸੀ, ਨਹਿਰਾਂ ਛੱਡਿਆ ਜਾ ਸਕਦਾ ਸੀ, ਨਹੀਂ ਛੱਡਿਆ ਗਿਆ। ਇੱਕਦਮ 2.5 ਲੱਖ ਕਿਊਸੈਕ ਪਾਣੀ ਜਿਹੜਾ ਉਹ ਛੱਡਿਆ ਗਿਆ। ਉੱਤੋਂ ਕੇਂਦਰ ਦੀ ਸਰਕਾਰ ਦਾ ਤੁਸੀਂ ਦੇਖੋ, ਸਾਰੇ ਸੂਬਿਆਂ ਨੂੰ ਉਹਨੇ ਫੰਡ ਜਾਰੀ ਕਰ ਦਿੱਤੇ, ਸਾਰੇ ਸੂਬਿਆਂ ਦੇ ਵਿੱਚ ਕੇਂਦਰੀ ਟੀਮਾਂ ਜਿਹੜੀਆਂ ਜੀ ਉਹ ਜਾਣਗੀਆਂ, ਪਰ ਪੰਜਾਬ ਇਹਦੇ ਵਿੱਚੋਂ ਸੁੱਕਾ ਜਿਹੜਾ ਜੀ ਉਹ ਰੱਖ ਲਿਆ ਗਿਆ। ਨਾ ਇੱਥੇ ਕੋਈ ਕੇਂਦਰੀ ਟੀਮ ਆਊਗੀ, ਨਾ ਇਹਨੂੰ ਕੋਈ ਫੰਡ ਜਿਹੜਾ ਜੀ ਉਹ ਮਿਲੂਗਾ। ਜਦੋਂ ਕਿ ਦੂਜੇ ਪਾਸੇ ਆਪਾਂ ਪਿਛਲੇ ਕਈ ਦਿਨਾਂ ਤੋਂ ਖਬਰਾਂ ਜਿਹੜੀਆਂ ਜੀ ਉਹ ਸਾਂਝੀਆਂ ਕਰੀ ਜਾਂਦੇ ਹਾਂ ਕਿ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਮੈਂਬਰਸ਼ਿਪ ਜਿਹੜੀ ਜੀ ਉਹ ਖੋਲ ਕੇ ਬੈਠੇ ਹੋਏ ਆ ਕਿ ਅਸੀਂ ਇੱਥੇ ਮੈਂਬਰਸ਼ਿਪ ਬਣਾ ਕੇ 2022 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ। ਉਹਨਾਂ ਦੇ ਭਾਈਵਾਲ ਜਿਹੜੇ ਆ ਜੀ, ਸਹੁੰ ਵਾਲੀ ਗੱਲ ਆ, ਜੇ ਉਹ ਮੂੰਹ ਖੋਲ ਲੈਣ, ਉਹਨਾਂ ਨੂੰ ਛੱਡੋ। ਪੰਜਾਬ ਦੇ ਵਿੱਚ ਸਰਕਾਰ ਵਿਰੋਧੀ ਧਿਰਦੀ ਆ, ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਉਹਨਾਂ ਦਾ ਕੋਈ ਬਿਆਨ ਨਹੀਂ ਜਿਹੜਾ ਜੀ ਆਇਆ। ਇੱਥੋਂ ਤੱਕ ਆਇਆ ਕਿ ਠੀਕ ਹੈ, ਜੇ ਕੇਂਦਰ ਦੀ ਸਰਕਾਰ ਨਹੀਂ ਪੈਸੇ ਦੇਊਗੀ ਤੇ ਅਸੀਂ ਆਪੇ ਸਾਰ ਲਾਂਗੇ ਜੀ। ਇਹ ਅਜੀਬੋ ਗਰੀਬ ਜਿਹੜੇ ਜੀ ਉਹ ਹਾਲਾਤ ਨੇ। ਇੰਨੇ ਤੁਸੀਂ ਮਜਬੂਰ ਹੋ ਗਏ ਹੋ ਕਿ ਤੁਹਾਡੇ ਕੋਲੇ ਕੇਂਦਰ ਦੀ ਸਰਕਾਰ ਨੂੰ ਦਬਕਾ ਮਾਰਨ ਜੋਗਾ ਵੀ ਹੌਸਲਾ ਜਿਹੜਾ ਜੀ ਉਹ ਨਹੀਂ ਰਿਹਾ। ਨਹੀਂ ਜੀ ਨਹੀਂ, ਉਹ ਤਾਂ ਭਾਖੜਾ ਦੇ ਜਿਹੜੇ ਬੋਰਡ ਆ ਉਸ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਆ। ਇਹ ਸਾਰੇ ਪੰਜਾਬ ਦੇ ਬੈਰੀ ਆ ਜੀ, ਦੁਸ਼ਮਣ ਆ। ਤੇ ਅੱਗੇ ਪੀ ਚਿਦੰਬਰਮ ਦੀ ਗੱਲ ਕਰੀਏ, ਉਸ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਤੇ ਦੋਸ਼ ਲਾਏ। ਜੀ ਐਕਚੁਅਲੀ ਜਿਹੜਾ ਹਾਈ ਲੈਵਲ ਦਾ ਡਰਾਮਾ ਸੀਗਾ ਜੀ ਉਹ ਚੱਲਦਾ ਰਿਹਾ CBI ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਵੀ। ਲੰਬੀ ਚੌੜੀ ਬਹਿਸ ਜਿਹੜੀ ਸੀ ਉਹ ਦੋਏ ਧਿਰਾਂ ਨੇ ਕੀਤੀ। ਸਭ ਤੋਂ ਬੈਸਟ ਜਿਹੜੇ ਵਕੀਲ ਮੰਨੇ ਜਾਂਦੇ ਨੇ ਉਹ ਕਿਉਂਕਿ ਕਾਂਗਰਸ ਦੇ ਵਿੱਚੋਂ ਹੈਗੇ ਨੇ ਕਪਲ ਸਿੱਬਲ ਹੁਰੀ ਨੇ, ਪੀ ਚਿਦੰਬਰਮ ਹੁਰੀ ਆਪ ਵਕੀਲ ਨੇ, ਉਹਨਾਂ ਦੀ ਪਤਨੀ ਵਕੀਲ ਹੈ। ਲੰਮੀ ਚੌੜੀ ਬਹਿਸ ਹੋਈ ਤੇ ਦੇਖਿਆ ਜਾਵੇ ਟੈਕਨੀਕਲੀ ਪੁਆਇੰਟ ਆਫ ਵਿਊ ਦੇ ਨਾਲ ਪੀ ਚਿਦੰਬਰਮ ਹੋਰਾਂ ਦੀ ਇਹ ਗ੍ਰਿਫਤਾਰੀ ਜਿਹੜੀ ਜੀ ਉਹ ਨਹੀਂ ਸੀ ਬਣਦੀ ਜੇ ਟੈਕਨੀਕਲ ਪੁਆਇੰਟ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ। ਦੇਖੋ ਪ੍ਰੂਵ ਕਰਨਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਅਦ ਵਾਲੀਆਂ ਨੇ, ਇਹ ਨਹੀਂ ਆ ਕਿ ਉਹ ਬੇਦੋਸ਼ੇ ਨੇ ਕਿਉਂਕਿ ਜਾਂਚ ਚੱਲ ਰਹੀ ਆ। ਇਹ ਤਾਂ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਜੀ ਦੱਸਣਗੇ, ਪਰ ਟੈਕਨੀਕਲ ਤੌਰ ਦੇ ਉੱਤੇ ਇਹ ਗ੍ਰਿਫਤਾਰੀ ਨਹੀਂ ਸੀ ਹੋ ਸਕਦੀ। ਹੋਈ ਅਦਾਲਤ ਦੇ ਵਿੱਚ ਜਿਹੜਾ ਜੀ ਸਾਰਾ ਕੁਝ ਬੋਲਿਆ ਗਿਆ, ਪਰ ਅਦਾਲਤ ਨੇ ਫੇਰ ਵੀ ਚਿਦੰਬਰਮ ਦਾ CBI ਦਾ ਰਿਮਾਂਡ ਜਿਹੜਾ ਜੀ ਉਹ ਦੇ ਦਿੱਤਾ। ਰਿਮਾਂਡ ਦਾ ਵਿਰੋਧ ਜਿਹੜਾ ਸੀਗਾ ਕਪਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਵਕੀਲ ਸੀ ਉਹਨਾਂ ਨੇ ਕੀਤਾ, ਪਰ ਦੇ ਦਿੱਤਾ ਜੀ। ਰੋਜ਼ ਅੱਧਾ ਘੰਟਾ ਪਰਿਵਾਰ ਤੇ ਵਕੀਲਾਂ ਦੇ ਨਾਲ ਮੁਲਾਕਾਤ ਦੀ ਗੱਲ ਵੀ ਜਿਹੜੀ ਜੀ ਉਹ ਕਰਤੀ। ਇਹਦੇ ਉੱਤੇ ਵਿਰੋਧੀ ਧਿਰਾਂ ਜਿਹੜੀਆਂ ਜੀ ਉਹਨਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ। ਰਣਦੀਪ ਸੂਰਜੇਵਾਲਾ ਜਿਹੜੇ ਕਿ ਬੁਲਾਰੇ ਨੇ ਕਾਂਗਰਸ ਦੇ, ਉਹਨਾਂ ਇਹ ਗੱਲ ਕਹੀ ਆ ਕਿ ਭਾਰਤ ਦੇ ਵਿੱਚ ਦਿਨ ਦਿਹਾੜੇ ਜਮਹੂਰੀਅਤ ਦੀ ਹੱਤਿਆ ਹੁੰਦੀ ਵੇਖੀ ਗਈ ਔਰ ਸਰਕਾਰ ਨੇ ਨਿੱਜੀ ਬਦਲੇ ਦੇ ਵਾਸਤੇ CBI ਤੇ ED ਦੀ ਦੁਰਵਰਤੋਂ ਕੀਤੀ ਹੈ। ਮਮਤਾ ਬੈਨਰਜੀ ਨੇ ਗੱਲ ਕਹੀ ਕਿ ਚਿਦੰਬਰਮ ਦੀ ਗ੍ਰਿਫਤਾਰੀ ਨਮੋਸ਼ੀ ਭਰਿਆ ਕਦਮ ਹੈ, ਜਿਹੜੀ ਜਮਹੂਰੀਅਤ ਪ੍ਰਣਾਲੀ ਹੈ ਜੀ ਉਹ ਕੁਰਲਾ ਰਹੀ ਹੈ ਔਰ ਸਹਾਇਤਾ ਦੇ ਲਈ ਜਿਹੜੀ ਨਿਆਂਪਾਲਿਕਾ ਉਹ ਵੀ ਬਾਂਹ ਨਹੀਂ ਫੜ ਰਹੀ। ਸੀਤਾਰਾਮ ਯੇਚੁਰੀ ਨੇ ਇਹ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਪਰ ਜਿਹੜੇ ਢੰਗ ਦੇ ਨਾਲ ਸੀਨੀਅਰ ਆਗੂ ਦੇ ਨਾਲ ਵਿਹਾਰ ਕੀਤਾ ਗਿਆ ਉਹ ਇਤਰਾਜ਼ਯੋਗ ਹੈ। MK ਸਟਾਲਿਨ ਨੇ ਇਹ ਗੱਲ ਕਹੀ ਕਿ CBI ਦੇ ਵੱਲੋਂ ਚਿਦੰਬਰਮ ਦੇ ਘਰ ਦੀ ਕੰਧ ਟੱਪਣਾ ਭਾਰਤ ਦਾ ਅਪਮਾਨ ਹੈ ਔਰ ਇਹ ਸਿਆਸੀ ਬਦਲਾਖੋਰੀ ਦਾ ਜਿਹੜਾ ਜੀ ਉਹ ਮਾਮਲਾ ਹੈ। ਉਧਰ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜੀ ਉਹ ਅਹਿਮ ਸੁਣਵਾਈ ਹੈਗੀ ਆ ਨੈਕਸਟ ਮੀਡੀਆ ਦੇ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਦੇ ਵਾਸਤੇ ਅਰਜ਼ੀ ਜਿਹੜੀ ਹੈ ਜੀ ਉਹ ਪੀ ਚਿਦੰਬਰਮ ਹੋਰਾਂ ਨੇ ਲਾਈ ਸੀਗੀ। ਅੱਜ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਜਾ ਸਕਦੀ ਆ। ਦੇਖਦੇ ਹਾਂ ਕਿ ਸੁਪਰੀਮ ਕੋਰਟ ਤੋਂ ਜਿਹੜਾ ਜੀ ਉਹ ਕੋਈ ਰਾਹਤ ਮਿਲਦੀ ਆ ਚਿਦੰਬਰਮ ਹੋਰਾਂ ਨੂੰ ਜਾਂ ਨਹੀਂ। ਜੀ ਕਿ ਕਰਤਾਰਪੁਰ ਦੇ ਲਾਂਘੇ ਦੀ ਜੇ ਗੱਲ ਕਰੀਏ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਵੀਜ਼ਾ ਆ ਉਸ ਤੋਂ ਬਿਨਾਂ ਹੀ ਤੁਹਾਡਾ ਲਾਂਘਾ ਹੋਵੇਗਾ। ਦੇਖੋ ਜੀ, ਇੱਕ ਤਾਂ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਜਿਹੜੀਆਂ ਅਮਨ ਦੀਆਂ ਕੋਸ਼ਿਸ਼ਾਂ ਨੇ ਪਾਕਿਸਤਾਨ ਦੇ ਵੱਲੋਂ ਜਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਉਹਦਾ ਭਾਰਤ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਉਹ ਭਾਰਤ ਦੇ ਨਾਲ ਕਿਸੇ ਵੀ ਗੱਲਬਾਤ ਦੀ ਉਮੀਦ ਨਹੀਂ ਰੱਖਣਗੇ। ਦੂਜੇ ਪਾਸੇ ਨਵੀਂ ਦਿੱਲੀ ਨੇ ਪਾਕਿਸਤਾਨ ਦੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਔਰ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਹ ਕਿਹਾ ਕਿ ਕਸ਼ਮੀਰ ਮਸਲੇ ਦੇ ਹੱਲ ਦੇ ਲਈ ਸਾਲਸੀ ਦੀਆਂ ਕਈ ਪੇਸ਼ਕਸ਼ਾਂ ਨੇ, ਪਰ ਇਹ ਪ੍ਰਕਿਰਿਆ ਜਿਹੜੀ ਆ ਉਹ ਤਾਂ ਹੀ ਸਿਰੇ ਚੜ੍ਹ ਸਕਦੀ ਆ ਜੇ ਭਾਰਤ ਇਸ ਸੰਬੰਧੀ ਹਾਮੀ ਜਿਹੜੀ ਜੀ ਉਹ ਭਰੇ। ਦੂਜੇ ਪਾਸੇ ਇੱਕ ਅਹਿਮ ਜਿਹੜਾ ਜੀ ਐਲਾਨ ਕਰਦਿਆਂ ਹੋਇਆਂ ਜਿਹੜੇ ਇਮਰਾਨ ਖਾਨ ਨੇ ਉਹਨਾਂ ਨੇ ਗੱਲ ਕਹੀ ਆ ਕਿ ਕਸ਼ਮੀਰ ਕਰਕੇ ਤਣਾਅ ਭਰੀ ਸਥਿਤੀ ਜਿਹੜੀ ਬਣੀ ਹੋਈ ਆ, ਪਰ ਉਹਨਾਂ ਜਿਹੜੇ ਮੁਹੰਮਦ ਫੈਜ਼ਲ ਆ ਉਹਨੇ ਇਹ ਗੱਲ ਕਹੀ ਆ ਕਿ ਕਰਤਾਰਪੁਰ ਲਾਂਘਾ ਜਿਹੜਾ ਉਹ ਨਵੰਬਰ ਮਹੀਨੇ ਆਪਣੇ ਤੈਅਸ਼ੁਦਾ ਪ੍ਰੋਗਰਾਮ ਦੇ ਮੁਤਾਬਕ ਖੋਲ੍ਹਿਆ ਜਾਊਗਾ।
ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਹੈ ਉਸ ਮੌਕੇ ਨਵੰਬਰ ਮਹੀਨੇ ਖੋਲਣ ਦੇ ਵਾਸਤੇ ਆਪਣੀ ਗੱਲ ਦੇ ਉੱਤੇ ਖੜਾ ਹੈ ਤੇ ਉਹ ਬਦਲੂਗਾ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਲਾਂਘੇ ਦੇ ਸੰਬੰਧੀ ਮੀਟਿੰਗ ਛੇਤੀ ਕੀਤੀ ਜਾਊਗੀ ਤੇ ਸਿੱਖ ਭਾਈਚਾਰੇ ਨੂੰ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਜਿਹੜੇ ਦੀ ਉਹ ਕਰਨ ਦਿੱਤੇ ਜਾਣਗੇ। ਹਾਲਾਂਕਿ ਉਹਨਾਂ ਨੇ ਲਾਂਘੇ ਦੇ ਪ੍ਰਤੀ ਭਾਰਤ ਦੀ ਜਿਹੜੀ ਪ੍ਰਤੀਬੱਧਤਾ ਉਹਦੇ ਉੱਤੇ ਖਦਸ਼ਾ ਜਿਹੜਾ ਦੀ ਉਹ ਜ਼ਾਹਰ ਕੀਤਾ। ਦੋਵਾਂ ਮੁਲਕਾਂ ਦੇ ਵਿਚਾਲੇ ਰੇਲ ਤੇ ਬੱਸ ਸੇਵਾ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਅੰਦਰ ਜਿਹੜੇ ਵੀ ਭਾਰਤੀ ਨਾਗਰਿਕਾਂ ਦੇ ਫਸੇ ਹੋਣ ਦੇ ਸਵਾਲ ਦੇ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜਿਹੀ ਕੋਈ ਜਾਣਕਾਰੀ ਜਿਹੜੀ ਜੀ ਉਹ ਨਹੀਂ ਹੈ। ਸਵਾਲ ਥੋੜਾ ਜਿਹਾ ਇਹ ਜ਼ਰੂਰ ਜਿਹੜਾ ਕਿਉਂਕਿ ਇੱਧਰ ਭਾਰਤ ਵਾਲੀ ਸਾਈਡ ਤੋਂ ਵੀ ਜਿਹੜਾ ਜੀ ਇਸ ਵੇਲੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ ਕਿ ਇਹ ਲਾਂਘਾ ਜਿਹੜਾ ਜੀ ਉਹ ਉਹਦੇ ਉੱਤੇ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਕੰਮ ਜਿਹੜਾ ਜੀ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਚੱਲ ਰਿਹਾ। ਪਰ ਜਿਹੋ ਜਿਹੇ ਦੋਨਾਂ ਮੁਲਕਾਂ ਦੇ ਸਬੰਧ ਹੋਏ ਪਏ ਆ ਉਹਦੇ ਵਿੱਚ ਖਦਸ਼ੇ ਜਿਹੜੇ ਆ ਜੀ ਉਹ ਹਰ ਵਿਅਕਤੀ ਦੇ ਮਨ ਦੇ ਵਿੱਚ ਉਪਜ ਰਹੇ ਆ ਜਿੰਨੀ ਦੇਰ ਤੱਕ ਇਹ ਲਾਂਘਾ ਨਹੀਂ ਖੁੱਲ ਜਾਂਦਾ ਕਿ ਇਸ ਸਾਰੇ ਮਾਮਲੇ ਦਾ ਬਣੂਗਾ ਕੀ। ਬਿਲਕੁਲ ਜੀ, ਜਿੱਦਾਂ ਘਰਾਂ ਦੇ ਵਿੱਚ ਤਾੜ ਦਿੱਤੇ ਆ ਉੱਧਰ ਨੂੰ ਪਤਾ ਨਹੀਂ ਕੀ ਹੋਊਗਾ। ਤੇ ਗੱਲ ਹੜ੍ਹਾਂ ਦੀ ਕਰਦੇ ਹਾਂ, ਬਹੁਤ ਸਾਰੇ ਲੋਕ ਆ ਜਿਹੜੇ ਉਹ ਸਮਾਨ ਲੈ ਕੇ ਜਾ ਰਹੇ ਆ ਉਹਨਾਂ ਲਈ ਰੋਟੀ ਪਾਣੀ ਜਾਂ ਹੋਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ, ਪਰ ਜਿਹੜੇ ਸਮਾਨ ਲੈ ਕੇ ਜਾ ਰਹੇ ਉਹਨਾਂ ਲਈ ਮੁੱਖ ਮੰਤਰੀ ਦੀ ਫੇਰ ਹੀ ਮੁਸੀਬਤ ਬਣੀ। ਐਕਚੁਅਲੀ ਜੀ ਸਮਾਨ ਇੰਨਾ ਜ਼ਿਆਦਾ ਜਿਹੜਾ ਜੀ ਉਹ ਪਹੁੰਚ ਗਿਆ ਹੋਇਆ ਕਿ ਉੱਥੇ ਇਹਨੂੰ ਰੱਖ ਸਕਣਾ, ਸਮਾਨ ਨੂੰ ਇਹਨੂੰ ਵੰਡ ਸਕਣਾ, ਇਹਨੂੰ ਕੰਟਰੋਲ ਕਰ ਸਕਣਾ ਇਹ ਔਖਾ ਹੋ ਗਿਆ ਜੀ। ਕਿਉਂਕਿ ਜਿਹੜਾ ਤੁਸੀਂ ਇਹ ਕਹਿ ਲਓ ਕਿ ਇੰਨੇ ਕੁ ਲੋਕ ਸਮੁੱਚੇ ਪੰਜਾਬ ਭਰ ਦੇ ਵਿੱਚੋਂ ਕੁਛ ਯੂਥ ਖਾਸ ਤੌਰ ਦੇ ਉੱਤੇ ਜਿਹੜਾ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪਿੰਡਾਂ ਕਸਬੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੱਬਾਂ ਬਣੀਆਂ ਹੋਈਆਂ ਨੇ ਯੂਥ ਦੀਆਂ, ਉਹ ਆਪਣੇ ਤੌਰ ਦੇ ਉੱਤੇ ਸਮਾਨ ਜਿਹੜਾ ਜੀ ਉਹ ਇਕੱਠਾ ਕਰਕੇ ਜਿਹਦੇ ਵਿੱਚ ਰੋਟੀ ਪਾਣੀ ਆ, ਸੁੱਕਾ ਸਮਾਨ ਸ਼ਾਮਲ ਹੈ, ਦਵਾਈਆਂ ਇਹਦੇ ਵਿੱਚ ਸ਼ਾਮਲ ਨੇ, ਕੱਪੜੇ ਜਿਹੜਾ ਸ਼ਾਮਲ ਹੈ, ਦੁੱਧ ਸ਼ਾਮਲ ਹੈ, ਉਹ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ ਕਿ ਇਸ ਏਰੀਏ ਦੇ ਵਿੱਚ ਖਾਸ ਤੌਰ ਉੱਤੇ ਮਖੂ ਤੋਂ ਲੈ ਕੇ ਲੋਹੀਆਂ ਤੱਕ ਸਾਰੇ ਜਗ੍ਹਾ ਦੇ ਉੱਤੇ ਲੋਕ ਵਹੀਕਲ ਆਪਣੇ ਸਮਾਨ ਦੇ ਨਾਲ ਜਿਹੜਾ ਜੀ ਉਹ ਭਰੀ ਖੜੇ ਨੇ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਸਾਰੀ ਚੀਜ਼ ਨੂੰ ਆਪਣੇ ਹੱਥੀਂ ਲੈਂਦਾ ਔਰ ਉਹ ਸੈਂਟਰ ਬਣਾਉਂਦਾ 5-4 ਜਿਹੜੇ ਸੀਗੇ ਇਸ ਮੇਨ ਸੜਕ ਦੇ ਉੱਤੇ ਕਿ ਤੁਸੀਂ ਇੱਥੇ ਸਮਾਨ ਰੱਖੋ, ਅੱਗੋਂ ਜਿਹੜੀਆਂ ਕਿਸ਼ਤੀਆਂ ਨੇ ਉਹਨਾਂ ਦੇ ਰਾਹੀਂ ਸਮਾਨ ਜਿਹੜਾ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਇਆ ਜਾਊਗਾ। ਕਿਉਂਕਿ ਜਿਹੜੇ ਲੋਕ ਸਮਾਨ ਲੈ ਕੇ ਆ ਰਹੇ ਆ ਉਹਨਾਂ ਦੇ ਕੋਲੇ ਅਜਿਹਾ ਕੋਈ ਪ੍ਰਬੰਧ ਨਹੀਂਗਾ ਜੀ ਕਿ ਉਹ 10 ਫੁੱਟ ਪਾਣੀ ਦੇ ਵਿੱਚ ਜਿਹੜਾ ਕੁਛ ਜਿਹੜੇ ਗਿਣਤੀ ਦੇ ਚਾਹੇ ਨੌਜਵਾਨ ਨੇ ਉਹ ਰਿਸਕ ਲੈ ਰਹੇ ਆ, ਪਰ ਇਹ ਰਿਸਕ ਖਤਰਨਾਕ ਵੀ ਜਿਹੜਾ ਹੋ ਸਕਦਾ। ਇੱਕ ਤਾਂ ਜਦੋਂ ਤੁਹਾਨੂੰ ਏਰੀਏ ਦਾ ਨਹੀਂ ਪਤਾ, ਉੱਥੇ 10 ਫੁੱਟ ਜਿਹੜਾ ਜੀ ਉਹ ਪਾਣੀ ਹੈ, ਇਹ ਨਹੀਂ ਪਤਾ ਟੋਆ ਕਿੱਥੇ ਆ, ਡੂੰਘੀ ਥਾਂ ਕਿੱਥੇ ਆ। ਜਿਹੜਾ ਲੋਕਲ ਬੰਦਾ ਤਾਂ ਜਿਹੜਾ ਦੀ ਮਦਦ ਕਰ ਸਕਦਾ, ਪਰ ਲੋਕਲ ਲੋਕ ਵਿਚਾਰੇ ਜਿਹੜੇ ਜੀ ਉਹ ਤਾਂ ਛੱਤਾਂ ਤੇ ਬੈਠੇ ਆ। ਉੱਥੇ ਜਿਹੜਾ ਬੜੇ ਲਿਮਟਿਡ ਦੇ ਜਿਹੜੇ ਰਿਸੋਰਸ ਨੇ ਜਿਨ੍ਹਾਂ ਦੇ ਨਾਲ ਅੱਗੋਂ ਇਹ ਸਮਾਨ ਪਹੁੰਚ ਰਿਹਾ। ਇੱਕ ਤਾਂ ਫੌਜ ਦੀਆਂ ਕੁਝ ਕੁ ਬੇੜੀਆਂ ਨੇ ਜੀ, 4 ਹੋਣਗੀਆਂ ਪੂਰੇ ਏਰੀਏ ਦੇ ਵਿੱਚ। NDRF ਦੇ ਕੋਲੇ ਬਹੁਤਾ ਕੁਛ ਹੈ ਨਹੀਂਗਾ। ਬਾਬਾ ਸੀਚੇਵਾਲ ਹੋਰਾਂ ਦੀਆਂ 2 ਕਿਸ਼ਤੀਆਂ ਨੇ, ਉਹਨਾਂ ਦੇ ਕੋਲੇ ਰਸਤ ਜਿਹੜੀ ਆ ਦੀ ਆਪਣੀ ਇੰਨੀ ਆ ਰਹੀ ਆ ਨੇੜੇ ਤੇੜੇ ਦੇ ਏਰੀਏ ਦੇ ਵਿੱਚੋਂ ਕਿ ਸੰਭਾਲਣੀ ਔਖੀ ਹੋਈ ਪਈ ਆ। ਉਹਨਾਂ ਤੋਂ ਜਿਹੜੇ ਵੀ ਕੱਲ੍ਹ ਕਿਉਂਕਿ ਪਤਾ ਕੀਤਾ ਉਹਨਾਂ ਦੇ ਰੇਲ ਦੇ ਵਿੱਚੋਂ ਇਹ ਪਤਾ ਲੱਗਾ ਜੀ ਕਿ ਇੱਕ ਟਰਾਲੀ ਜਿਹੜੀ ਆ ਉਹ ਉੱਥੇ ਫੁਲਕਿਆਂ ਦੀ ਪ੍ਰਸ਼ਾਦਿਆਂ ਦੀ ਜਿਹੜੀ ਜੀ ਉਹ ਭਰੀ ਹੋਈ ਬਣੀ ਜਿਹੜੀ ਖੜੀ ਸੀਗੀ। ਇਹਨੇ ਕਿਵੇਂ ਜਿਹੜੇ ਜੀ ਉਹ 2 ਬੇੜੀਆਂ ਦੇ ਨਾਲ ਜਿਹੜੇ ਉਹ ਪਹੁੰਚਾਏ ਜਾ ਸਕਣ। ਪਰ ਉਹਨਾਂ ਦੇ ਬੰਦੇ ਜਿਹੜੇ ਆ ਜੀ ਉਹ ਲਗਾਤਾਰ ਦਿਨ ਰਾਤ ਜਿਹੜਾ ਜੀ ਇਹਦੇ ਉੱਤੇ ਕੰਮ ਕਰ ਰਹੇ ਆ, ਲੋਕਾਂ ਤੱਕ ਪਹੁੰਚਾ ਰਹੇ ਆ। ਜਦੋਂ ਕੱਲ੍ਹ ਮੁੱਖ ਮੰਤਰੀ ਇੱਥੇ ਇਸ ਏਰੀਏ ਦੇ ਵਿੱਚ ਆਏ ਨੇ ਸੁਲਤਾਨਪੁਰ, ਉਹ ਹੈਲੀਕਾਪਟਰ ਦੇ ਨਾਲ ਆਏ, ਗਾਂਹ ਜਿਹੜਾ ਦੀ ਰੋਡ ਦੇ ਉੱਤੇ ਗਏ, ਲੋਕਾਂ ਨੂੰ ਮਿਲਣ ਤੋਂ ਰੋਕਿਆ ਗਿਆ। ਸੜਕ ਜਿਹੜੀ ਸੀ ਖਾਲੀ ਕਰਾਉਣ ਦੇ ਵਾਸਤੇ ਪੁਲਿਸ ਲੱਗੀ ਰਹੀ ਜੀ ਕਿ ਖਾਲੀ ਕਰੋ ਸੜਕ, ਇਹਦੇ ਉੱਤੇ ਸੁਰੱਖਿਆ ਦਾ ਜਿਹੜਾ ਜੀ ਉਹ ਖਤਰਾ। ਲੋਕ ਇਹ ਕਹਿੰਦੇ ਕਿ ਸੁਰੱਖਿਆ ਦਾ ਕਾਹਦਾ ਜਿਹੜਾ ਜੀ ਉਹ ਖਤਰਾ, ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਜੀ ਆਉਣਾ ਸੀਗਾ। ਜਿਹੜਾ ਪੁਲ ਗਿੱਦੜ ਪਿੰਡੀ ਪੈਂਦਾ ਉੱਥੇ ਲਾਈਨਾਂ ਲੱਗ ਗਈਆਂ ਵਹੀਕਲਸ ਦੀਆਂ ਜਿਹੜੀਆਂ ਮਦਦ ਦੇ ਵਾਸਤੇ ਆ ਰਹੇ ਸੀ। ਲੋਕਾਂ ਨੂੰ ਤੰਗ ਹੋ ਕੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਪਈ। ਜਦੋਂ ਪੁਲਿਸ ਨੇ ਦੇਖਿਆ ਕਿ ਇਹ ਜਿਹੜਾ ਜੀ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਆ ਔਰ ਭੀੜ ਜਿਹੜੀ ਆ ਉਹ ਪੈ ਜਾਊਗੀ ਪੁਲਿਸ ਨੂੰ, ਫਿਰ ਪੁਲਿਸ ਨੂੰ ਜਿਹੜੀ ਇਜਾਜ਼ਤ ਦੇਣੀ ਪਈ ਤੇ 2-2 3-3 ਕਰਕੇ ਉਹਨਾਂ ਨੇ ਵਹੀਕਲ ਜਿਹੜੇ ਸੀ ਉਹ ਕੱਢਣੇ ਸ਼ੁਰੂ ਕੀਤੇ। ਸਮਝ ਨਹੀਂ ਆ ਰਹੀ ਕਿ ਪੁਲਿਸ ਦੇ ਅਫਸਰ ਜਿਹੜੇ ਆ ਉਹ ਪੰਜਾਬ ਦੇ ਹੀ ਨੇ, ਉਹ ਵੀ ਹਾਲਾਤ ਨੂੰ ਨਹੀਂ ਸਮਝ ਰਹੇ ਜੀ ਕਿ ਇਹ ਲੋਕ ਕੋਈ ਇੱਥੇ ਕੋਈ ਬੰਬ ਲੈ ਕੇ ਥੋੜੀ ਵੀ ਆ ਰਹੇ ਨੇ ਜਿਹੜਾ ਕਿਸੇ ਨੂੰ ਕੋਈ ਹਾਨੀ ਪਹੁੰਚਾ ਦੇਣਗੇ।
ਉਹ ਤਾਂ ਮੁਸੀਬਤ ਦੇ ਮਾਰੇ ਲੋਕਾਂ ਦੀ ਮਦਦ ਦੇ ਵਾਸਤੇ ਭਾਵੁਕ ਹੋ ਕੇ ਪਹੁੰਚੇ ਹੋਏ ਜਿਹੜਾ ਜੀ ਉਹ ਲੋਕ ਨੇ, ਉਹਨਾਂ ਨੇ ਵੀ ਉੱਥੇ ਜਾਣ ਤੋਂ ਜਿਹੜਾ ਸੀਗਾ ਉਹ ਰੋਕਿਆ ਜਿਹੜਾ ਜੀ ਉਹ ਜਾ ਰਿਹਾ ਸੀਗਾ। ਤੋ ਪੰਜਾਬੀ ਜਿਹੜੀ USA ਦੇ ਰਾਹੀਂ ਵੀ ਜਿੰਨੇ ਵੀ ਜਿਹੜੇ ਲਿਸਨਰ ਨੇ ਜੀ ਉਹ, ਕਿਉਂਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਜਿਹੜਾ ਜੀ ਆਪੋ ਆਪਣੇ ਪਿੰਡਾਂ ਥਾਵਾਂ ਦੇ ਉੱਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਰਹੇ ਆ, ਘੱਟੋ ਘੱਟ ਜਿਹੜਾ ਜੀ ਇਹ ਇੰਨਾ ਕੁ ਜ਼ਰੂਰ ਕਰਨ ਕਿ ਅੱਜ ਕਹਿ ਦੇਣ ਜੀ ਕੋਈ ਵੀ ਸਮਾਨ ਉੱਥੇ ਨਾ ਲੈ ਕੇ ਆਵੇ ਜਿਹੋ ਜਿਹੇ ਜਿਹੜਾ ਵੀ ਉਹ ਹਾਲਾਤ ਨੇ, ਨਹੀਂ ਤਾਂ ਅਦਰਵਾਈਜ਼ ਇੱਕ ਤਾਂ ਉਹ ਸਮਾਨ ਖਰਾਬ ਹੋਊਗਾ ਜੀ, ਇੱਕ ਲੋਕ ਜਿਹੜੇ ਆ ਜੀ ਉਹ ਵੀ ਖਰਾਬ ਹੋਣਗੇ। ਜਿਹੜੀ ਵੀ ਇਹਦੀ ਨੈਕਸਟ ਅਪਡੇਟ ਜਿਹੜੀ ਜੀ ਉਹ ਹੋਊਗੀ, ਅੱਜ ਵੀ ਉਧਰ ਦੀ ਜਿਹੜਾ ਜੀ ਉਹ ਜਾਣਾ, ਉਹ ਤੁਹਾਨੂੰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਉਹ ਦੇਵਾਂਗੇ। ਬਾਕੀ ਜਿਹੜਾ ਜੇ ਜਾਣਾ ਵੀ ਹੈ, ਜੇ ਕਿਸੇ ਨੇ ਤਿਆਰ ਰੱਖਣਾ ਤੇ ਉਹ ਸਬਜ਼ੀ ਤੇ ਦਾਲ ਵਗੈਰਾ ਜਿਹੜੀ ਜੀ ਉਹ ਨਾ ਬਣਾਉਣ, ਜੇ ਤੁਸੀਂ ਕਿਸੇ ਨੂੰ ਕਹਿਣਾ ਮਦਦ ਕਰਨੀ ਆ, ਸੁੱਕਾ ਸਮਾਨ ਜਿਹੜਾ ਜੀ ਉਹ ਚਾਹੀਦਾ। ਤੇ ਜਿਹੜੀਆਂ ਛੋਟੀਆਂ ਛੋਟੀਆਂ ਦਵਾਈਆਂ ਹੁੰਦੀਆਂ ਨੇ ਬੁਖਾਰ ਲਾਉਣ ਦੇ ਵਾਸਤੇ ਜਾਂ ਸਿਰ ਦਰਦ ਜਾਂ ਬੋਡੀ ਪੇਨ ਦੇ ਵਾਸਤੇ, ਕਿਉਂਕਿ ਇੱਕ ਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜਾ ਜੀ ਉਹ ਲੋਕਾਂ ਨੂੰ ਚਮੜੀ ਦੇ ਰੋਗ ਜਿਹੜੇ ਆ ਉਹ ਫੈਲ ਰਹੇ ਆ ਜੀ ਬਹੁਤ ਤੇਜ਼ੀ ਦੇ ਨਾਲ, ਕਿਉਂਕਿ ਗੰਦਾ ਪਾਣੀ ਉਹਦੇ ਵਿੱਚ ਰਲਿਆ ਹੋਇਆ, ਪਤਾ ਨਹੀਂ ਉਹਦੇ ਵਿੱਚ ਕੀ ਕੁਛ ਆ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੀ ਛੋਟੀਆਂ ਛੋਟੀਆਂ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੋਊਗੀ। ਜੇ ਕੋਈ ਨੇੜੇ ਤੇੜੇ ਤੋਂ ਮਦਦ ਕਰ ਸਕਦਾ ਤਾਂ ਉਹ ਸਿਰਫ ਹੀ ਕਰੇ। ਜੇ ਕੋਈ ਟਰਾਲੀ ਦੇ ਵਿੱਚ ਜਾ ਰਿਹਾ ਤਾਂ ਕੁਝ ਜਿਹੜੇ ਬੋਰੇ ਆ ਮਿੱਟੀ ਦੇ ਰੇਤਾ ਦੇ ਜਿਹੜਾ ਜੀ ਉਹ ਭਰ ਕੇ ਲੈ ਜਾਣ। ਇਹ ਰੋਟੀ ਨਾਲੋਂ ਵੀ ਵੱਧ ਉੱਥੇ ਇਸ ਵੇਲੇ ਚਾਹੀਦੇ। ਬਿਲਕੁਲ ਜੀ, ਵੈਸੇ ਤਾਂ ਪੰਜਾਬ 10-15 ਸਾਲ ਪਿੱਛੇ ਜਾ ਪਿਆ ਆ, ਇਹਨਾਂ ਚੀਜ਼ਾਂ ਲਈ ਮਦਦ ਬਹੁਤ ਚਾਹੀਦੀ ਆ। ਪਾਣੀ ਉਤਰਨ ਦਿਓ, ਬਹੁਤ ਜ਼ਰੂਰੀ ਹੈਗਾ ਕਿ ਆਪਾਂ ਉਹਨਾਂ ਦੀ ਮਦਦ ਕਰੀਏ। ਅੱਗੇ ਕਸ਼ਮੀਰੀ ਆਗੂਆਂ ਦੀ ਰਿਹਾਈ ਦੇ ਲਈ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਕਿਉਂਕਿ ਇਹ ਐਕਚੁਅਲੀ ਜਿਹੜੀ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ DMK ਸਣੇ ਜਿਹੜੀਆਂ ਵਿਰੋਧੀ ਧਿਰਾਂ ਨੇ, ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹਿਰਾਸਤ 'ਚ ਲਏ ਗਏ ਜਿਹੜੇ ਆਗੂ ਨੇ ਉਹਨਾਂ ਦੀ ਰਿਹਾਈ ਤੇ ਮੰਗ ਦੇ ਵਾਸਤੇ ਜੰਤਰ ਮੰਤਰ ਦੇ ਉੱਤੇ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, CPM ਦੇ ਜਨਰਲ ਸਕੱਤਰ ਸੀਤਾਰਾਮ ਯੇਚਰੀ, CPI ਦੇ ਜਨਰਲ ਸਕੱਤਰ ਡੀ ਰਾਜਾ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਲੋਕਤਾਂਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾ, ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਜਿਹੜੇ ਜੀ ਇਹ ਸਾਰੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸੀ। ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ 'ਚ ਹਿਰਾਸਤ 'ਚ ਲਏ ਗਏ ਜਿਹੜੇ ਆਗੂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਉੱਥੇ ਜਿਹੜਾ ਇੰਟਰਨੈਟ ਵਗੈਰਾ ਜਿਹੜਾ ਜੀ ਉਹ ਬੰਦ ਕੀਤਾ ਹੋਇਆ, ਇਹਨਾਂ ਦੀਆਂ ਸੇਵਾਵਾਂ ਤੁਰੰਤ ਬਹਾਲ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਜੀ ਉਹ ਜਾਣ। P ਚਿਦੰਬਰਮ ਦੇ ਪੁੱਤ ਤੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ। ਨੈਸ਼ਨਲ ਕਾਨਫਰੰਸ ਦੇ ਪ੍ਰਤੀਨਿਧ ਵੀ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਸੀਗੇ। ਵਿਰੋਧੀ ਧਿਰਾਂ ਦੇ ਆਗੂਆਂ ਨੇ ਇੱਕ ਮਤਾ ਪਾਸ ਕਰਦਿਆਂ ਹੋਇਆਂ ਸੂਬੇ ਦੇ ਲੋਕਾਂ ਦੇ ਨਾਲ ਸਲਾਹ ਕੀਤੇ ਬਿਨਾਂ ਧਾਰਾ 370 ਹਟਾਉਣ ਦੇ ਕਰਕੇ ਕਸ਼ਮੀਰ 'ਚ ਇਹ ਕਿਹਾ ਕਿ ਅਣ-ਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਇਹਨਾਂ ਆਗੂਆਂ ਨੇ ਇਹ ਕਿਹਾ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹਾਂ। ਉੱਥੇ ਸੰਚਾਰ ਪ੍ਰਬੰਧ ਪੂਰੀ ਤਰ੍ਹਾਂ ਠੱਪ ਕਰਨਾ ਤੇ ਸਾਬਕਾ ਮੁੱਖ ਮੰਤਰੀਆਂ, ਆਗੂਆਂ ਤੇ ਸਮਾਜ ਦੇ ਲੋਕਾਂ ਨੂੰ ਹਿਰਾਸਤ 'ਚ ਰੱਖਣਾ ਫੈਸਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਕਿਹਾ ਕਿ ਉਹ ਮੁੱਖ ਆਗੂਆਂ ਤੇ ਬੇਕਸੂਰ ਨਾਗਰਿਕਾਂ ਦੀ ਤੁਰੰਤ ਰਿਹਾਈ ਦੀ ਮੰਗ ਜਿਹੜਾ ਜੀ ਉਹ ਕਰਦੇ ਨੇ ਔਰ ਇਹ ਵੀ ਕਿਹਾ ਗਿਆ ਕਿ ਧਾਰਾ 370 ਹਟਾਉਣ ਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦਾ ਕਦਮ ਜਿਹੜਾ ਜੀ ਇਹ ਚੁੱਕਿਆ ਗਿਆ, ਇਹ ਗਲਤ ਹੈ ਜੀ। ਹੁਣ ਸਵਾਲ ਇਹ ਹੈ ਕਿ ਵਿਰੋਧੀ ਧਿਰ ਕਿਉਂਕਿ ਹੈ ਨਹੀਂ, ਵਿਰੋਧੀ ਧਿਰ ਕਮਜ਼ੋਰ ਹੀ ਇੰਨੀ ਕੁ ਜਿਹੜੀ ਵੀ ਉਹ ਕਰ ਦਿੱਤੀ ਗਈ ਆ। ਚਾਰ ਸਵੇਰੇ ਤੋਂ ਇੰਨੇ ਕੁ ਜਾਣੇ ਜਿਹੜੇ ਵੀ ਉਹ ਇਕੱਠੇ ਹੋਏ ਆ, ਵੇਖਦੇ ਆ ਕਿ ਇਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਜਿਹੜਾ ਵੀ ਉਹ ਹੁੰਦਾ ਜਾਂ ਨਹੀਂ। ਬਸ ਘੱਟ ਹੀ ਹੋਣਾ ਆ, ਸੁਣਦੇ ਹੋ ਕਿਸੇ ਦੀ ਨਹੀਂ ਗੀ। ਤੇ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਹਿੰਦੇ ਤੋਹਫਾ ਦਿੱਤਾ ਸਟੂਡੈਂਟਸ ਨੂੰ। ਇਹ ਅਜੀਬੋ ਗਰੀਬ ਜਿਹੜਾ ਵੀ ਉਹ ਤੋਹਫਾ ਕਈ ਵਾਰੀ ਇਸ਼ਤਿਹਾਰਾਂ ਦੇ ਵਿੱਚ ਜਿਹੜੀ ਵਰਤੀ ਜਾਂਦੀ ਸ਼ਬਦਾਵਲੀ ਆ ਉਹ ਜਾਂ ਤਾਂ ਪ੍ਰੂਵ ਹੀ ਨਹੀਂ ਹੁੰਦੀ ਜਾਂ ਸਮਝ ਨਹੀਂ ਲੱਗਦੀ ਵੀ ਉਹਦਾ ਮਤਲਬ ਜਿਹੜਾ ਜੀ ਉਹ ਕੀ ਨਿਕਲੂਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣਾ ਖਜ਼ਾਨਾ ਭਰਨ ਦੇ ਵਾਸਤੇ ਗੁਰੂ ਨਾਨਕ ਸਾਹਿਬ ਦੇ ਜਿਹੜਾ ਗੁਰਪੁਰਬ ਆ ਰਿਹਾ ਉਹਦਾ ਸਹਾਰਾ ਲਿਆ ਜੀ ਔਰ ਬਾਬੇ ਨਾਨਕ ਦੇ ਜਿਹੜੇ ਪ੍ਰਕਾਸ਼ ਉਤਸਵ ਦੇ ਮੌਕੇ ਦੇ ਉੱਤੇ ਸਿੱਖਿਆ ਬੋਰਡ ਨੇ ਮਾਰਚ ਤੇ ਉਸ ਤੋਂ ਬਾਅਦ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਰੀਪੀਅਰ ਦਾ ਸੁਨਹਿਰੀ ਮੌਕਾ ਦਿੱਤਾ ਜੀ। ਇਹ ਸੁਨਹਿਰੀ ਮੌਕਾ ਇਸ਼ਤਿਹਾਰ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਗਿਆ। ਸਿੱਖਿਆ ਬੋਰਡ ਦੇ ਸਕੱਤਰ ਦੇ ਵੱਲੋਂ ਜਾਰੀ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਕਿ 550 ਸਾਲਾ ਪ੍ਰਕਾਸ਼ ਉਤਸਵ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਦੇ ਸ਼ੁਭ ਅਵਸਰ ਦੇ ਉੱਤੇ ਇਹ ਸੁਨਹਿਰੀ ਮੌਕਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਇਹਦਾ ਫੈਸਲੇ ਦਾ ਵਿਰੋਧ ਹੋ ਰਿਹਾ ਜੀ। ਵਿਰੋਧ ਇਸ ਕਰਕੇ ਹੋ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਆਲੋਚਨਾ ਇਸ ਕਰਕੇ ਹੋ ਰਹੀ ਆ
कि सिक्ख्या बोर्ड ने सुनहरी मौके की फीस जी 15,000 रुपये रखी है, जिहड़ी कि आम बंदे दे वस दी नहीं। पंजाब दे विच हुण जदों हड़ां ने तबाही मचाई हुई आ, अर्थचारे ने लोकां दा लक तोड़ के रख दिता। उस मौके बाबे नानक दे नां दे हेठ सिक्ख्या बोर्ड सुनहरी मौका दे के खजाना भरन की जिहड़ी है वो स्कीम बनाई बैठा। ये जिहड़ा जी ये क्या जा रहा है, जिहड़े विरोध करने वाले ने कि गुरु नानक साहब ने 13-13 तोलिया, पर सिक्ख्या बोर्ड ने 15,000 की वड्डी जिहड़ी है जी वो फीस रखी है। वो कहते हैं कि जे सुनहरी मौका ही देना सीगा ते ये मुफ्त जिहड़ा जी वो दिता जांदा, ताकि जिहड़े 10वीं पास करने वाले ने ते 12वीं जिहड़ी है जी वो कर लेंदे। और ये भी जिहड़ा जी क्या जा रहा है जिहड़ा सोशल मीडिया के उत्ते कि सरकार जिहड़ी आ वो चुपेरे तो उहदे जिन्ने महकमे आ उन्हां दा सिर्फ जिहड़ी कोशिश है कि पैसा जिहड़ा वो किहड़े तरीके दे नाल कित्थों जिहड़ा वो इकट्ठा कीता जावे। ये कहा गया जी कि सितंबर के 9 तरीक तक जिहड़े फार्म जमा जिहड़े जी वो कराए जा सकते हैं और 15,000 रुपया जिहड़ी है जी उक्की तुक्की फीस रखी गई है इस इश्तिहार के जिहड़ा जी वो मुताबिक, क्योंकि लोग प्राइवेट स्कूलों वाल जिहड़ा जी वड्डी गिनती दे विच जांदे ने। लोग ये सोचणगे कि जे 15,000 रुपया इत्थे ही देना तो क्यों ना किसी प्राइवेट जगह तो जिहड़ा जी ये कर ली जाए कि पैसा उत्थे जिहड़ा जी वो दे दिता जाए। ये जिहड़ा सिक्ख्या दी प्रणाली है, सिक्ख्या का जिहड़ा ढांचा है ना जी, एक एक करके कह लो तुसीं ਉਹਨੂੰ ਖੂਹ ਦੇ ਵਿੱਚ ਸੁੱਟਣ ਦੇ ਜਿਹੜੇ ਯਤਨਾਂ ਦੇ ਵਿੱਚੋਂ ਇੱਕ ਹੋਰ ਇਹ ਯਤਨ ਹੈ ਕਿ ਇੰਨੇ ਪੈਸੇ ਲੋਕਾਂ ਨੂੰ ਜਿਹੜੇ ਉਹ ਲਾ ਦਿਓ ਜੀ। ਕਈ ਇਸ ਤਰ੍ਹਾਂ ਦੇ ਇਹਨਾਂ ਨੂੰ ਮਿਲਣੇ ਜੀ ਗਿਫਟ। ਅੱਗੇ ਬਠਿੰਡੇ ਦੀ ਜੇ ਗੱਲ ਕਰੀਏ, ਪੁਲਿਸ ਵੱਲੋਂ ਹੌਲਦਾਰ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ। ਪਰ ਐਕਚੁਅਲੀ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਵੀ ਉਹ ਚਰਚਾ ਦੇ ਵਿੱਚ ਹੈ। ਇਹ ਲੱਕ ਤੇ ਹੱਥ ਦੇ ਵਿਚਾਲੇ ਵਕੀਲ ਆਪਣੀ ਜਗ੍ਹਾ ਦੇ ਉੱਤੇ ਡਟੇ ਹੋਏ ਆ, ਪੁਲਿਸ ਜਿਹੜੀ ਆ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਅੜੀ ਹੋਈ ਆ, ਦੋਨੋਂ ਅੜੇ ਹੋਏ ਨੇ। ਹੁਣ ਇਹਦੇ ਉੱਤੇ ਥੋੜਾ ਆਪਾਂ ਕੱਲ ਵੀ ਗੱਲ ਕੀਤੀ ਸੀ, 2-3 ਦਿਨ ਤੋਂ ਜਿਹੜਾ ਜੀ ਉਹ ਕਰ ਰਹੇ ਆ ਕਿ ਇਹ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆ ਉਹਨਾਂ ਤੱਕ ਮਾਮਲਾ ਪਹੁੰਚਿਆ। ਜਿਹੜੀ ਬਠਿੰਡੇ ਦੀ ਪੁਲਿਸ ਹੈ ਉਹਨੇ ਹੁਣ ਟ੍ਰੈਫਿਕ ਹੌਲਦਾਰ ਰਣਜੀਤ ਸਿੰਘ ਦੇ ਖਿਲਾਫ ਧਾਰਾ 325 ਦੇ ਤਹਿਤ ਕ੍ਰਾਸ ਕੇਸ ਦਰਜ ਜਿਹੜਾ ਜੀ ਉਹ ਕਰਤਾ। 5 ਦਿਨਾਂ ਤੋਂ ਬਾਅਦ ਜਿਹੜਾ ਜੀ ਪੁਲਿਸ ਨੇ ਟਕਰਾਅ ਟਾਲਣ ਵਾਲੇ ਪਾਸੇ ਨੂੰ ਸਟੈਪ ਜਿਹੜਾ ਜੀ ਉਹ ਚੁੱਕਿਆ। ਵਕੀਲਾਂ ਨੂੰ ਵੀ ਹੁਣ ਮਸਲੇ ਦੇ ਸੁਖਾਵੇਂ ਹੱਲ ਦੀ ਆਸ ਜਿਹੜੀ ਹੈ ਜੀ ਉਹ ਬੱਝੀ ਹੈ। ਟ੍ਰੈਫਿਕ ਹੌਲਦਾਰ ਰਣਜੀਤ ਸਿੰਘ ਤੇ ਐਡਵੋਕੇਟ ਨਵਦੀਪ ਜੀਦਾ ਦੇ ਦਰਮਿਆਨ ਝੜਪ ਜਿਹੜੀ ਹੋਈ ਸੀ, ਪੁਲਿਸ ਨੇ ਜੀਦਾ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ ਸੀਗਾ। ਇਹਦੇ ਤੇ ਵਕੀਲਾਂ ਨੇ ਹੌਲਦਾਰ ਦੇ ਖਿਲਾਫ ਕੇਸ ਦਰਜ ਕਰਾਉਣ ਦੇ ਵਾਸਤੇ ਸੰਘਰਸ਼ ਜਿਹੜਾ ਜੀ ਉਹ ਸ਼ੁਰੂ ਕੀਤਾ ਸੀਗਾ। ਲਗਾਤਾਰ 5ਵੇਂ ਦਿਨ ਵਕੀਲਾਂ ਨੇ ਜਿਹੜਾ ਜੀ ਉਹ ਧਰਨਾ ਦਿੱਤਾ। ਧਰਨੇ ਦੇ ਵਿੱਚ ਵਕੀਲਾਂ ਨੇ ਪੁਲਿਸ ਦੀ ਨਿਊ ਪੁਲਿਸ ਕਲੋਨੀ ਦਾ ਮੁੱਦਾ ਵੀ ਜਿਹੜਾ ਜੀ ਉਹ ਚੁੱਕਿਆ। ਐਡਵੋਕੇਟ ਜਿਹੜੇ ਨੇ ਜੀ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਡੇ ਅਧਿਕਾਰੀ ਇਸ ਕਲੋਨੀ ਦੇ ਨਾਂ ਦੇ ਹੇਠ ਘਪਲਾ ਕਰ ਗਏ। ਔਰ ਇਹ ਵੀ ਕਿਹਾ ਕਿ ਬਠਿੰਡੇ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਸ਼ਰੇਆਮ ਵਿਕ ਰਿਹਾ, ਇਹਦਾ ਮਾਮਲਾ ਹੁਣ ਜਿਹੜਾ ਜੀ ਉਹ ਉਭਾਰਿਆ ਜਾਊਗਾ। ਤੁਸੀਂ ਇਹ ਕਹਿ ਲਓ ਇੱਕ ਤਾਂ ਕਲੋਨੀ ਉੱਥੋਂ ਪੁਲਿਸ ਨੂੰ ਜਿਹੜੀ ਜੀ ਉਹ ਹੱਥਾਂ ਪੈਰਾਂ ਦੀ ਪਈ ਹੋਊ, ਨਸ਼ੇ ਵਾਲੇ ਮਾਮਲੇ 'ਚ ਪਈ ਹੋਊ। ਉਹਨਾਂ ਨੇ ਸੋਚਿਆ ਵੀ ਜੇ ਵੱਡੇ ਅਫਸਰਾਂ ਦੇ ਨਾਮ ਕਲੋਨੀ ਵਾਲੇ ਮਾਮਲੇ 'ਚ ਆ ਗਏ, ਨਸ਼ੇ ਵਾਲੇ ਮਾਮਲੇ ਦੇ ਵਿੱਚ ਵਕੀਲਾਂ ਨੇ ਜਿਹੜੇ ਜੀ ਉਹ ਕੱਢਣੇ ਸ਼ੁਰੂ ਕਰਤੇ ਤੇ ਫਿਰ ਇਹ ਮਾਮਲਾ ਜਿਹੜਾ ਜੀ ਔਖਾ ਹੋਊਗਾ। ਕਿਉਂ ਨਾ ਇੱਕ ਹੌਲਦਾਰ ਦੀ ਬਲੀ ਜਿਹੜੀ ਜੀ ਉਹ ਦੇ ਲਈ ਜਾਵੇ ਤੇ ਹੌਲਦਾਰ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ। ਹੁਣ ਵਕੀਲ ਭਾਈਚਾਰਾ ਵੀ ਇਹ ਆ ਕਿ ਉਹ ਕਹਿੰਦਾ ਜੀ ਅਸੀਂ ਜੇ ਮਾਮਲਾ ਦਰਜ ਨਹੀਂ ਹੁੰਦਾ ਤੇ ਫਿਰ ਅਸੀਂ ਨਸ਼ੇ ਵਾਲੇ ਮਾਮਲੇ ਤੇ ਕਾਨੂੰਨੀ ਵਾਲਾ ਮਾਮਲਾ ਕੱਢਾਂਗੇ। ਜੇ ਤੁਹਾਨੂੰ ਪਤਾ ਆ ਤੇ ਤੁਸੀਂ ਕਿਉਂ ਨਹੀਂ ਜਿਹੜਾ ਜੀ ਉਹ ਕੱਢ ਰਹੇ। ਤੇ ਦੋਵੇਂ ਧਿਰਾਂ ਜਿਹੜੀਆਂ ਜੀ ਉਹ ਬਰਾਬਰ ਦੀਆਂ ਜਿਹੜੀਆਂ ਉਹ ਹੈਗੀਆਂ ਨੇ। ਇਹਦੇ ਵਿੱਚ ਜੀਦਾ ਹੋਰੀ ਵੀ ਕਸੂਰਵਾਰ ਜਿਹੜੇ ਜੀ ਉਹ ਹੈਗੇ ਨੇ। ਉਹਨਾਂ ਨੇ ਸ਼ੁਰੂਆਤ ਜਿਹੜੀ ਹੈ ਜੀ ਇਸ ਲੜਾਈ ਦੀ ਕੀਤੀ ਸੀਗੀ ਸਿਰਫ ਆਪਣੀ ਜਿਹੜਾ ਜੀ ਉਹ ਹਉਮੈ ਦੀ ਖਾਤਰ। ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਦਾ ਜਿਹੜਾ ਜੀ ਉਹ ਕਟਾਪਾ ਕੀਤਾ, ਉਹ ਵੀ ਜਿਹੜਾ ਉਹ ਗਲਤ ਸੀਗਾ। ਪਰ ਤੁਸੀਂ ਦੇਖੋ ਇਹਨਾਂ ਦੋਨੋਂ ਧਿਰਾਂ ਜਿਹੜੀਆਂ ਜੀ ਉਹ ਇੱਕ ਦੂਜੇ ਦੀ ਗੱਲ ਕਰ ਰਹੀਆਂ ਵੀ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਅਰਸ। ਉਹ ਇਸ ਤਰੀਕੇ ਦੇ ਨਾਲ ਹੀ ਹੈ ਵੀ ਜੇ ਪੁਲਿਸ ਨੇ ਆਹ ਨਾ ਕੀਤਾ ਤਾਂ ਫਿਰ ਅਸੀਂ ਆਹ ਚੀਜ਼ਾਂ ਕੱਢਾਂਗੇ। ਬਿਲਕੁਲ ਸਾਰਾ ਕੁਛ ਹੀ ਜਿਹੜਾ ਸਿਸਟਮ ਹੀ ਆ ਉਹ ਰਲ ਮਿਲ ਕੇ ਹੈਗਾ, ਲੋਕਾਂ ਦੀਆਂ ਅੱਖਾਂ 'ਚ ਧੂੜ। ਅਤੇ ਅੱਗੇ ਰਵਿਦਾਸ ਮੰਦਰ ਦੇ ਮਾਮਲੇ ਦੀ ਜੇ ਗੱਲ ਕਰੀਏ, ਉਸ ਦੇ ਵਿੱਚ 96 ਲੋਕਾਂ ਨੂੰ ਜੇਲ੍ਹ ਭੇਜਿਆ। ਬਿਲਕੁਲ ਜੀ, ਇਹ ਤੁਗਲਕਾਬਾਦ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਮੰਦਰ ਜਿਹੜਾ ਤੋੜਿਆ ਗਿਆ ਸੀਗਾ, ਉਸ ਤੋਂ ਬਾਅਦ ਜਿਹੜਾ ਇਹ ਰਵਿਦਾਸੀਆ ਭਾਈਚਾਰਾ ਜੀ ਉਹਨਾਂ ਨੇ ਇੱਕ ਰੋਸ ਮੁਜ਼ਾਹਰਾ ਕੀਤਾ ਸੀਗਾ ਦਿੱਲੀ ਦੇ ਵਿੱਚ ਔਰ ਇਹ ਹਿੰਸਕ ਹੋ ਗਿਆ ਜੀ। ਇਸ ਮੁਜ਼ਾਹਰੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਰਵਿਦਾਸੀਆ ਭਾਈਚਾਰਾ ਮੁਲਕ ਭਰ ਦੇ ਕਈ ਸੂਬਿਆਂ ਤੋਂ ਇਕੱਠਾ ਹੋਇਆ ਸੀਗਾ
ਔਰ ਕੁਝ ਲੋਕ ਇਦਾਂ ਦੇ ਇਹਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਕਾਰਾਂ ਦੀ ਭੰਨ ਤੋੜ ਜਿਹੜੀ ਕਰਨੀ ਸ਼ੁਰੂ ਕਰਤੀ। ਪ੍ਰਾਈਵੇਟ ਜਿਹੜੀਆਂ ਗੱਡੀਆਂ ਖੜੀਆਂ ਸੀਗੀਆਂ, ਡਾਂਗਾ ਇਹਨਾਂ ਦੇ ਕੋਲੇ ਸੀਗੀਆਂ ਜੀ, ਸੋਟੇ ਸੀ, ਉਹਨਾਂ ਦੇ ਨਾਲ ਤੁਰੇ ਤੁਰੇ ਜਾਂਦਿਆਂ ਨੇ ਇੱਕ ਵੱਡਿਓ ਜਿਹੜੀਆਂ ਸੀਗੀਆਂ ਜੀ ਉਹ ਕਾਰਾਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ ਔਰ ਵੱਡੀ ਗਿਣਤੀ 'ਚ ਕਾਰਾਂ ਤੋੜੀਆਂ। ਇਸ ਮਾਮਲੇ ਦੇ ਵਿੱਚ ਭੀਮ ਸੈਨਾ ਦਾ ਮੁਖੀ ਚੰਦਰ ਸ਼ੇਖਰ ਆਜ਼ਾਦ ਦੇ ਸਣੇ 96 ਲੋਕਾਂ ਨੂੰ ਅਦਾਲਤ ਨੇ ਜਿਹੜਾ ਵੀ ਉਹ 14 ਦਿਨ ਦੇ ਵਾਸਤੇ ਨਿਆਇਕ ਹਿਰਾਸਤ ਦੇ ਵਿੱਚ ਜਿਹੜੀ ਭੇਜ ਦਿੱਤਾ, ਜੁਡੀਸ਼ੀਅਲ ਕਸਟਡੀ ਦੇ ਵਿੱਚ। ਪੁਲਿਸ ਨੇ ਇਹਨਾਂ ਦੇ ਉੱਤੇ ਦੰਗਾ ਭੜਕਾਉਣ, ਤੋੜ-ਫੋੜ, ਸਾਜ਼ਿਸ਼, ਸਰਕਾਰੀ ਪ੍ਰਾਪਰਟੀ ਨੂੰ ਨਸ਼ਟ ਕਰਨ ਸਣੇ 15 ਧਾਰਾਵਾਂ ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ। ਮੰਦਿਰ ਨੂੰ ਹਟਾਉਣ ਦੇ ਵਿਰੋਧ ਦੇ ਵਿੱਚ ਜਿਹੜਾ ਸੀਗਾ ਜੀ ਪੰਜਾਬ, ਹਰਿਆਣਾ, ਦਿੱਲੀ ਸਣੇ ਕਈ ਰਾਜਾਂ ਤੋਂ ਭੀਮ ਸੈਨਾ ਦੇ ਜਿਹੜੇ ਵਰਕਰ ਸੀਗੇ ਜੀ, ਉਹਨਾਂ ਨੇ ਇਹਨਾਂ ਵਹੀਕਲਸ ਦੀ ਤੋੜ ਭੰਨ ਜਿਹੜੀ ਜੀ ਉਹ ਕੀਤੀ ਸੀਗੀ। ਇਹਨਾਂ ਨੂੰ ਸਾਕੇਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ 14 ਦਿਨ ਦੀ ਇਹਨਾਂ ਦੀ ਜੁਡੀਸ਼ੀਅਲ ਰਿਮਾਂਡ ਜਿਹੜਾ ਜੀ ਉਹ ਦਿੱਤਾ ਗਿਆ। ਬਸਪਾ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਤੋੜ-ਫੋੜ ਹੋਈ ਆ ਇਹਦੇ ਨਾਲ ਜਿਹੜਾ ਜੀ ਆਮ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਇਹ ਵੀ ਕਿਹਾ ਕਿ ਬਸਪਾ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਬਸਪਾ ਜਿਹੜੀ ਆ ਉਹ ਸੰਵਿਧਾਨ ਤੇ ਕਾਨੂੰਨ ਦਾ ਹਮੇਸ਼ਾ ਸਤਿਕਾਰ ਜਿਹੜਾ ਜੀ ਉਹ ਕਰਦੀ ਹੈ। ਇਹ ਕਿਹਾ ਗਿਆ ਜੀ ਕਿ ਜਿਹੜੇ ਲੋਕ ਬਹੁਤੇ ਉੱਥੇ ਇਕੱਠੇ ਹੋਏ ਸੀਗੇ ਉਹ ਇੱਕ ਕਿਸਮ ਦੇ ਨਾਲ ਲੀਡਰਲੈਸ ਸੀਗੇ ਜੀ। ਨਾ ਤਾਂ ਉਹਨਾਂ ਨੂੰ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਦਿੱਤਾ ਗਿਆ, ਨਾ ਦੱਸਿਆ ਗਿਆ। ਔਰ ਅਜਿਹੀ ਭੀੜ ਦੇ ਵਿੱਚ ਇੱਦਾਂ ਦੇ ਲੋਕ ਜਿਹੜੇ ਅਕਸਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਹੋ ਜਾਂਦੇ ਆ। ਲੋਕਾਂ ਨੂੰ ਯਾਦ ਹੋਣਾ ਜੀ ਜਦੋਂ ਵਿਆਨਾ ਦੇ ਵਿੱਚ ਕਤਲ ਹੋਇਆ ਸੀਗਾ ਤੇ ਇੱਥੇ ਇਸੇ ਤਰ੍ਹਾਂ ਦੀ ਭੀੜ ਨੇ ਫਗਵਾੜੇ ਤੋਂ ਲੈ ਕੇ ਜਲੰਧਰ ਤੱਕ ਜਿੰਨੀ ਪ੍ਰਾਪਰਟੀ ਜਿਹੜੀ ਜੀ ਉਹ ਪੈਂਦੀ ਸੀ ਸਾਰੀ ਸਤਿਆਨਾਸ਼ ਤਹਿਸ ਨਹਿਸ ਜਿਹੜੀ ਕਰਤੀ ਸੀ। ਇੱਕ ਟ੍ਰੇਨ ਤੱਕ ਜਿਹੜੀ ਜੀ ਉਹ ਫੂਕ ਦਿੱਤੀ ਗਈ ਸੀ। ਇਹੋ ਜਿਹਾ ਕੁਛ ਹੀ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਵੀ ਵਾਪਰਿਆ। ਹੁਣ 96 ਲੋਕ ਨੇ ਜੀ ਜਿਨ੍ਹਾਂ ਦੇ ਉੱਤੇ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋ ਗਿਆ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।